ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਉਦੋਂ ਜਦੋਂ ਅਮਰੀਕਾ ਦੇ ਵਿੱਚ 27 ਫਰਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ ਸਾਲ ਦੇ ਸਭ ਤੋਂ ਨਿੱਕੇ ਮਹੀਨੇ ਫਰਵਰੀ ਦਾ ਆਖਰੀ ਦਿਨ ਯਾਨੀ 28 ਫਰਵਰੀ ਸਾਲ 2026 ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ ਔਰ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਤ ਹੈ ਖਬਰਾਂ ਵਾਲੇ। ਪਾਕਿਸਤਾਨ ਬਹੁਤ ਵਧੀਆ ਕੰਮ ਕਰ ਰਿਹਾ ਹੈ। ਅਫਗਾਨਿਸਤਾਨ ਦੇ ਨਾਲ ਲੜਾਈ ਨੂੰ ਰੁਕਵਾ ਸਕਣਾ ਵਾ ਪਰ ਮੈਂ ਇੰਜ ਕਰਾਂਗਾ ਨਹੀਂ, ਇਹ ਆਖਣਾ ਹੈ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਰਾਂ ਦਾ। ਤੇ ਤਾਲਿਬਾਨਾਂ ਨੇ ਵੀ ਗੱਲ ਨੂੰ ਨਿਬੇੜਨ ਬਾਰੇ ਕੁਝ ਆਖਿਆ ਹੈਗਾ। ਕੀ ਜਾਣਕਾਰੀ ਮਸੂਦ ਜੀ? ਜਾਣਕਾਰੀ ਤਾਜ਼ਾ ਇਹ ਹੈ ਕਿ ਦੋਵੇਂ ਮੁਲਕ ਇੱਕ ਦੂਜੇ ਦੇ ਉੱਤੇ ਤਾਬੜਤੋੜ ਹਮਲੇ ਨੇ ਜਿਹੜੇ ਉਹਨਾਂ ਦੇ ਦਾਅਵੇ ਕਰ ਰਹੇ ਨੇ। ਪਾਕਿਸਤਾਨੀ ਜਿਹੜੇ ਇਤਲਾਮਾਤ ਦੇ ਫੈਡਰਲ ਮਿਨਿਸਟਰ ਨੇ ਅਤਾ ਤਾਰੜ, ਉਹਨਾਂ ਦਾ ਇਹ ਆਖਣਾ ਹੈ ਕਿ ਅਸੀਂ ਕੋਈ 300 ਤੋਂ ਥੋੜੀ ਜਿਹੀ ਗਿਣਤੀ ਘੱਟ ਹੈ, ਇੰਨੇ ਤਾਲਿਬਾਨ ਮਾਰ ਦਿੱਤੇ ਨੇ ਔਰ ਇੰਨੇ ਨੇ ਜਿਹੜੇ ਉਹ ਫੱਟਰ ਨੇ। ਉਹਨਾਂ ਦਾ ਇਹ ਆਖਣਾ ਹੈ ਕਿ ਜੀ ਅਸੀਂ ਇਹਨਾਂ ਦਾ ਬਹੁਤਾ ਨੁਕਸਾਨ ਕੀਤਾ ਹੈ। ਇਧਰੋਂ ਦਾਵਾ ਕੀਤਾ ਜਾ ਰਿਹਾ ਅਸੀਂ ਉਹਨਾਂ ਦੇ ਟਿਕਾਣਿਆਂ 'ਚ ਕਾਬਲ, ਕੰਧਾਰ ਔਰ ਬਾਕੀ ਇਲਾਕਿਆਂ 'ਚ 에ਅਰ ਸਟ੍ਰਾਈਕ ਕੀਤੀ ਹੈ। ਉਹ ਕਹਿੰਦੇ ਅਸੀਂ ਵੀ ਇਹਨਾਂ ਦੇ ਫੌਜੀ ਟਿਕਾਣੇ ਨੇ ਜਿਹੜੇ ਉਹ ਕੀਤੇ ਨੇ। ਤਾਲਿਬਾਨਾਂ ਨੇ ਇਹ ਵੀ ਆਖਿਆ ਕਿ ਅਸੀਂ ਕੁਝ ਫੌਜੀ ਜਿੰਦੇ ਵੀ ਫੜੇ ਨੇ, ਕੁਝ ਮਾਰ ਵੀ ਦਿੱਤੇ ਨੇ। ਹੁਣ ਪਾਕਿਸਤਾਨ ਨੇ ਇਹ ਇਕਰਾਰ ਕੀਤਾ ਕਿ ਹਾਂ ਜੀ ਸਾਡੇ 14 ਫੌਜੀ ਨੇ ਜਿਹੜੇ ਇਸ ਲੜਾਈ ਦੌਰਾਨ, ਇਸ ਝੜਪ ਦੌਰਾਨ ਉਹ ਜਾਨ ਦੀ ਬਾਜ਼ੀ ਹਾਰੇ ਨੇ ਔਰ ਇੱਕ ਆ ਜਿਹੜਾ ਬਕਾਇਦਾ ਫੌਜ ਦਾ ਇਤਲਾਮਾਂ ਦੇਣ ਵਾਲਾ ਮਹਿਕਮਾ DGISPR ਨੇ ਜਿਹੜੇ ਉਹਨਾਂ ਨੇ ਇਹ ਤਸਦੀਕ ਕੀਤੀ ਹੈ ਕਿ ਇੱਕ ਸਾਡਾ ਮਿਸਿੰਗ ਆ। ਇਹ ਨਹੀਂ ਆਖਿਆ ਕਿ ਅਫਗਾਨਿਸਤਾਨ ਵਾਲਿਆਂ ਨੇ ਚੁੱਕ ਲਿਆ ਹੈ ਜਾਂ ਗ੍ਰਿਫਤਾਰ ਕਰ ਲਿਆ। ਉਹਨੇ ਆਖਿਆ ਜੀ ਇੱਕ ਮਿਸਿੰਗ ਆ ਔਰ ਇੰਨੇ ਸਾਡੇ ਫੱਟਰ ਨੇ ਔਰ ਅਸੀਂ ਹੁਣ ਇਹ ਜਵਾਬ ਦੇਣਾ। ਪਾਕਿਸਤਾਨ ਕਿਉਂਕਿ ਖੁੱਲੀ ਜੰਗ ਦਾ ਐਲਾਨ ਕਰ ਚੁੱਕਿਆ ਔਰ ਪਾਕਿਸਤਾਨ ਦਾ ਇਹ ਆਖਣਾ ਹੈ ਕਿ ਸਾਡੇ ਅੰਦਰ ਇੱਥੇ ਆ ਕੇ ਫੋਰਸਿਸ ਦੇ ਉੱਤੇ, ਆਮ ਲੋਕਾਂ ਦੇ ਉੱਤੇ ਜਿਹੜੇ ਆਪ ਮਾਰੂ ਧਾੜੇ ਹੋ ਰਹੇ ਸਨ, ਅਸੀਂ ਇਹਨਾਂ ਬਾਰੇ ਬੜੀ ਵਾਰ ਅਫਗਾਨਿਸਤਾਨ ਨੂੰ ਜਿਹੜੇ ਪ੍ਰੂਫ ਦਿੱਤੇ ਔਰ ਇਹ ਸਭ ਕੁਝ ਹੋਏ ਔਰ ਕੋਈ ਉਹਦੇ ਤੇ ਅਮਲ ਨਹੀਂ ਕੀਤਾ ਗਿਆ। ਪਾਕਿਸਤਾਨ, ਕਤਰ, ਸਾਊਦੀ ਅਰਬ ਇਹਨਾਂ ਦੀ ਆਪਸ ਦੇ ਵਿੱਚ ਪਰਿਆ ਜਿਹੜੀ ਉਹ ਵੀ ਬੈਠੀ ਰਹੀ, ਉਹ ਵੀ ਕਿਸੇ ਸਿਰੇ 3 ਦੌਰ ਹੋਏ, ਉਹ ਨਹੀਂ ਲੱਗੇ। ਉਸ ਤੋਂ ਬਾਅਦ ਹੁਣ ਪਾਕਿਸਤਾਨ ਨੇ ਕਿਹਾ ਕਿ ਸਾਡਾ ਡਿਫੈਂਸ ਮਿਨਿਸਟਰ ਖਾਜਾ ਆਸਫ ਦਾ ਬਿਆਨ ਹੈ ਕਿ ਸਬਰ ਮੁੱਕ ਚੁੱਕਿਆ, ਹੁਣ ਤੇ ਦਮਾਦਮ ਮਸਤ ਕਲੰਦਰ ਹੋਏਗੀ ਔਰ ਫਿਰ ਇਹ ਹੁਣ ਲੜਾਈ ਹੈ ਜਿਹੜੀ ਉਹ ਹੁਣ ਜਦੋਂ ਅਸੀਂ ਇਹ ਖਬਰਾਂ ਦੇਣ ਦੇ ਇਹਦੇ 'ਚ ਦੱਸਦੇ ਜਾਈਏ ਕਿ ਰਾਤੀ ਫਿਰ ਪਾਕਿਸਤਾਨ ਨੇ ਨਵੇਂ ਜਿਹਨੂੰ ਕਹਿੰਦੇ ਨਾ ਕਿ 에ਅਰ ਸਟ੍ਰਾਈਕ ਜਾਂ ਉਡਾਰੂ ਹਮਲੇ ਨੇ ਜਿਹੜੇ ਅਫਗਾਨਿਸਤਾਨ ਦੇ ਅੰਦਰ ਕੀਤੇ ਨੇ ਔਰ ਇਹ ਹਮਲੇ ਹਨ ਉਸ ਵੇਲੇ ਹੋਏ ਨੇ ਜਦੋਂ ਸਾਊਦੀ ਅਰਬ ਵੱਲੋਂ, ਮਿਸਰ ਵੱਲੋਂ, UAE ਵੱਲੋਂ, ਬੰਗਲਾਦੇਸ਼ ਵੱਲੋਂ, ਈਰਾਨ ਵੱਲੋਂ, ਬਹੁਤ ਸਾਰੇ ਹੋਰ ਇੰਡੋਨੇਸ਼ੀਆ ਵੱਲੋਂ ਬਹੁਤ ਸਾਰੇ ਇਸਲਾਮੀ ਮੁਲਕਾਂ ਨੇ ਕਿਹਾ ਹੈ ਕਿ ਰੋਜ਼ਿਆਂ ਦਾ ਮਹੀਨਾ ਆ ਤੇ ਬਸ ਕਰੋ ਹਮਲੇ ਨੇ ਜਿਹੜੇ ਬੰਦ ਕਰੋ। ਪਾਕਿਸਤਾਨ ਤੇ ਹੀ ਇਹ ਦਬਾਅ ਆਇਆ, ਇਹ ਦਬਾਅ ਪਾਕਿਸਤਾਨ ਤੇ ਪਾਇਆ ਗਿਆ। ਉਸ ਤੋਂ ਬਾਅਦ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਨੇ ਇਹ ਹਮਲੇ ਜਿਹੜੇ ਫਿਰ ਕੀਤੇ ਨੇ। ਉਧਰੋਂ ਚੀਨ ਵੀ ਕਹਿਣ ਡਿਆ ਕਿ ਦੋਵੇਂ ਮੁਲਕ ਤਹਮਲ ਤੋਂ ਕੰਮ ਲੈਣ ਔਰ ਇਹ ਇੱਕ ਦੂਜੇ ਦੇ ਉੱਤੇ ਹਮਲੇ ਨੇ ਜਿਹੜੇ ਬੰਦ ਕਰ ਦੇਣ, ਲੜਾਈ ਨੇ ਜਿਹੜੇ ਉਹ ਰੋਕਣ। ਐਨ ਉਦੋਂ ਅਮਰੀਕਨ ਪ੍ਰੈਜ਼ੀਡੈਂਟ ਨੇ ਜਿਹੜੇ ਉਹ ਜਦੋਂ ਜਾਣ ਡੇ ਸੀ ਕਿਤੇ ਪੱਤਰਕਾਰਾਂ ਨੇ ਰੋਕ ਕੇ ਸਵਾਲ ਪੁੱਛਿਆ ਕਿ ਜੀ ਇਸ ਵੇਲੇ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਉੱਤੇ ਹਮਲਾ ਕਰ ਦਿੱਤਾ ਆ। ਅੱਛਾ, ਦੁਨੀਆ ਦੇ ਵਿੱਚ ਹੁਣ ਇਹ ਵੀ ਬਿਆਨ ਨਹੀਂ ਆਇਆ ਕਿ ਅਫਗਾਨਿਸਤਾਨ ਨੇ ਪਾਕਿਸਤਾਨ ਤੇ ਹਮਲਾ ਕੀਤਾ, ਪਾਕਿਸਤਾਨ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ, ਜਦ ਕਿ ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਲਗਾਤਾਰ ਪਿਛਲੇ 7 ਦਿਨ ਵੇਖ ਲਓ, ਕੋਈ ਦਿਨ ਖਾਲੀ ਨਹੀਂ ਗਿਆ ਜਦੋਂ ਆਪ ਮਾਰੂ ਧਾੜੇ ਨਹੀਂ ਹੋਏ, ਹਮਲੇ ਨਹੀਂ ਹੋਏ। ਅਸੀਂ ਸਬੂਤ ਦਿੱਤੇ ਜਦੋਂ ਉਹਨਾਂ ਨੇ ਤਾਲਿਬਾਨਾਂ ਨੇ ਨਹੀਂ ਉਹਦੇ ਤੇ ਕਾਰਵਾਈ ਕੀਤੀ, ਫਿਰ ਅਸੀਂ ਤਾਂ ਹਮਲੇ ਕੀਤੇ ਨੇ। ਜਵਾਬ 'ਚ ਉਹ ਅਫਗਾਨਿਸਤਾਨ ਵਾਲੇ ਕਹਿੰਦੇ ਨੇ ਕਿ ਜੀ ਸਾਡੀ ਆਜ਼ਾਦੀ, ਉਹ ਸਾਡੀ ਦਰਅੰਦਾਜ਼ੀ ਹੋਈ ਹੈ, ਇਸ ਤਰ੍ਹਾਂ ਕੁਛ ਲਿਆ ਗਿਆ ਹੈ ਤੇ ਅਸੀਂ ਇਹ ਕਰਾਂਗਾ। ਉਹ ਹੁਣ ਇਹ ਜਾਨੀ ਨੁਕਸਾਨ ਜਿਹੜਾ ਰੋਜ਼ਿਆਂ ਦੇ ਮਹੀਨੇ ਦੇ ਵਿੱਚ ਹੋਣ ਡਿਆ ਨਾ, ਇਹ ਬਹੁਤ ਮਾੜਾ ਕੰਮ ਆ, ਕਿਸੇ ਪਾਸੇ ਮੈਨੂੰ ਚੰਗਾ ਨਹੀਂ ਕਿਹਾ ਜਾ ਸਕਦਾ। ਡੋਨਲਡ ਟਰੰਪ ਹੋਣਾ ਨੇ ਕਿਹਾ ਜੀ ਕਿ ਬਿਲਕੁਲ ਮੈਂ ਪਾਕਿਸਤਾਨ ਔਰ ਅਫਗਾਨਿਸਤਾਨ ਦੀ ਇਹ ਲੜਾਈ ਰੁਕਵਾ ਸਕਣਾ ਆ ਪਰ ਮੈਂ ਰੁਕਵਾਵਾਂਗਾ ਨਹੀਂ। ਔਰ ਉਹਦੀ ਵਜ੍ਹਾ ਉਹਨਾਂ ਦੱਸੀ ਹੈ ਕਿ ਮੇਰੀ ਪਾਕਿਸਤਾਨ ਦੇ ਨਾਲ ਦੋਸਤੀ ਹੈ, ਪਾਕਿਸਤਾਨ ਬਹੁਤ ਚੰਗਾ ਕੰਮ ਕਰ ਰਿਹਾ, ਬਹੁਤ ਵਧੀਆ ਕੰਮ ਕਰ ਰਿਹਾ ਹੈ ਤੇ ਮੈਂ ਇਸ ਮਾਮਲੇ ਮਤਲਬ ਇਹ ਉਹ ਵਕਤ ਹੈ ਜਦ ਤੇ ਉਹਨਾਂ ਨੇ ਦੋ ਠੋਕ ਨਾ ਕਰ ਦਿੱਤੀ ਹੈ। ਯਾਦ ਰੱਖਿਓ ਪਿਛਲੇ ਸਾਲ ਮਈ ਮਹੀਨੇ 'ਚ ਜਦੋਂ ਡੋਨਲਡ ਟਰੰਪ ਹੋਣਾ ਨੂੰ ਇਹ ਪੁੱਛਿਆ ਗਿਆ ਸੀ ਨਾ ਕਿ ਜੀ ਪਾਕਿਸਤਾਨ ਔਰ ਇੰਡੀਆ ਦੀਆਂ ਆਪਸ 'ਚ ਲੜਾਈਆਂ ਝੜਪਾਂ ਚੱਲ ਰਹੀਆਂ ਨੇ ਤੇ ਉਹਨਾਂ ਆਖਿਆ ਇਹ ਕੋਈ ਏਡਾ ਵੱਡਾ ਮਸਲਾ ਨਹੀਂ, ਦੋਵੇਂ ਮੁਲਕ ਆਪੇ ਨਿਬੇੜ ਲੈਣਗੇ। ਉਸ ਤੋਂ ਬਾਅਦ ਉਹ ਫਿਰ ਇਹ ਵੀ ਕਲੇਮ ਕਰਦੇ ਰਹੇ ਕਿ ਮੈਂ ਦੁਨੀਆ 'ਚ 8, 10, 12 ਪਤਾ ਨਹੀਂ ਕਿੰਨੀਆਂ ਜੰਗਾਂ ਜਿਹੜੀਆਂ ਉਹ ਰਕਵਾਈਆਂ। ਇਹ ਤਾਜ਼ਾ ਬਿਆਨ ਹੁਣ ਜਿਹੜਾ ਇਹ ਹੈ ਨਾ ਕਿ ਨਹੀਂ ਪਾਕਿਸਤਾਨ ਬਹੁਤ ਵਧੀਆ ਕੰਮ ਕਰਨ ਡਿਆ ਹੈ ਔਰ ਬਿਲਕੁਲ ਹੁਣ ਇਹ ਇਸ ਵੇਲੇ ਸਰੇ ਦਸਤੇ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਅਨਕਾਰੀ ਨੇ ਕਿ ਠੀਕ ਹੈ ਇਹਨਾਂ ਦੀ ਲੜਾਈ ਇਹ ਆਪੇ ਨਜਿੱਠਣ ਔਰ ਪਾਕਿਸਤਾਨ ਬਿਲਕੁਲ ਚੰਗਾ ਕੰਮ ਕਰ ਰਿਹਾ ਹੈ। ਯਾਦ ਰਵੇ ਕਿ 9/11 ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਕੱਟਿਆ ਵਕਤ ਔਰ ਬਾਕੀ ਸਾਰਾ ਜਿਹਨੂੰ ਉਹ ਅਫਗਾਨਿਸਤਾਨ ਵੀ ਪਾਕਿਸਤਾਨ ਨੂੰ ਮਿਹਣਾ ਮਾਰਦਾ ਕਿ UN ਨੂੰ ਪੁੱਛਣ, ਅਮਰੀਕਾ ਨੂੰ ਪੁੱਛਣ,
ਹੁਣ ਪਾਕਿਸਤਾਨ ਵੀ ਦੋ ਟੋਕ ਲਫ਼ਜ਼ਾਂ 'ਚ ਮੰਨਦਾ ਹੈ ਕਿ ਉਹਨਾਂ ਨੂੰ ਤੂੰ ਇਸ ਕਰਕੇ ਸੋਵੀਅਤ ਯੂਨੀਅਨ, ਯੂਐਨਓ ਔਰ ਅਮਰੀਕਾ ਨੂੰ ਇੱਥੇ ਕੱਢਣ 'ਚ ਕਾਮਯਾਬ ਰਿਹਾ ਕਿ ਤੇਰੀ ਪੁਸ਼ਤਪਨਾਹੀ ਅਸੀਂ ਕਰਨ ਦੇ ਸਾਂ, ਤੂੰ ਸਾਨੂੰ ਹੀ ਅੱਖਾਂ ਵਿਖਾਉਣ ਦੇ ਆ। ਹੁਣ ਮਾਮਲੇ ਨੇ ਜਿਹੜੇ ਇਹ ਵੇਖੋ ਅੱਗੇ ਜਾ ਕੇ ਕਿੱਥੇ ਰੁਕਦੇ ਨੇ। ਸਰੇਦਸ ਹਜੇ ਤੱਕ ਜਦੋਂ ਅਸੀਂ ਖਬਰਾਂ ਦੇਣ ਦੇ ਆ, ਦੋਵੇਂ ਪਾਸਿਓਂ ਲੜਾਈ ਨੂੰ ਰੋਕਣ ਵਾਲਾ ਕੋਈ ਮਾਮਲਾ ਜਿਹੜਾ ਉਹ ਨਜ਼ਰ ਨਹੀਂ ਆਉਣ ਡਿਆ। ਜ਼ੁਬਾਨੀ ਕਲਾਮੀ ਸ਼ਾਇਦ ਕੋਈ ਮਾਮਲਾ ਹੋ ਜਾਵੇ, ਲੇਕਿਨ ਦੋਵੇਂ ਪਾਸਿਓਂ ਖੂਨ ਰੇਜ਼ੀ ਹੈ ਜਿਹੜੀ ਹੋ ਰਹੀ ਜੀ। ਤੇ ਜੀ ਤਾਲਿਬਾਨਾਂ ਦਾ ਜਿਹੜਾ ਬਿਆਨ ਸੀਗਾ ਉਹਦੇ 'ਚ ਮੈਂ ਬਿਲਕੁਲ ਤੁਹਾਡਾ ਸਵਾਲ ਜਿਹੜਾ ਮਾਫੀ ਚਾਹੁੰਦਾ ਆ, ਉਹਦੇ 'ਚ ਤਾਲਿਬਾਨਾਂ ਦੇ ਜਿਹੜੇ ਤਰਜਮਾਨ ਨੇ ਜ਼ਬੀਉੱਲਾ ਮੁਜਾਹਿਦ ਹੋਣੇ, ਉਹਨਾਂ ਨੇ ਇਹ ਆਖਿਆ ਹੈ ਕਿ ਅਸੀਂ ਪਹਿਲਾਂ ਵੀ ਗੱਲਬਾਤ ਦੇ ਨਾਲ ਮਸਲੇ ਹੱਲ ਕਰਨ ਦੇ ਹੱਕ 'ਚ ਸਾਂ, ਅਸੀਂ ਹੁਣ ਵੀ ਗੱਲਬਾਤ ਦੇ ਨਾਲ ਮਸਲੇ ਹੱਲ ਕਰਨ ਦੇ ਹੱਕ 'ਚ ਆ, ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ, ਪਰ ਪਾਕਿਸਤਾਨ ਗੱਲਬਾਤ ਵਾਲੇ ਪਾਸੇ ਆਉਣ ਨਹੀਂ ਡਿਆ। ਪਾਕਿਸਤਾਨ ਦਾ ਇਹ ਆਖਣਾ ਹੈ ਕਿ ਕਤਰ 'ਚ ਜਿਹੜੀ ਗੱਲਬਾਤ ਹੋਈ, ਫਿਰ ਉਸ ਤੋਂ ਬਾਅਦ ਤੁਰਕੀ ਦੀ ਪਰਿਆ ਵਿੱਚ ਪਈ, ਫਿਰ ਸਊਦੀ ਅਰਬ ਦੀ ਪਰਿਆ ਵਿੱਚ ਪਈ, ਫਿਰ ਕੱਲੇ ਸਊਦੀ ਅਰਬ ਨੇ ਇਹ ਕੰਮ ਕਰਾਏ। 4 ਰਾਉਂਡ ਨੇ ਜਿਹੜੇ ਗੱਲਬਾਤ ਹੀ ਸਨ। ਉਹ ਗੱਲਬਾਤ ਜਿਹੜੀ ਉਹਦੇ ਤੋਂ ਬਾਅਦ ਕਿਸੇ ਗੱਲ ਦੇ ਉੱਤੇ ਆਏ ਤੇ ਨਹੀਂ, ਤੇ ਜਦੋਂ ਨਹੀਂ ਆਏ ਤੇ ਅਸੀਂ ਤੇ ਇਹਨਾਂ ਚਾਰੇ ਗੱਲਬਾਤ ਦੇ ਜਾਂ ਪਰਿਆ ਦੇ ਚਾਰੇ ਦੌਰਾਂ 'ਚ ਕਹਿਤਾ ਸੀਗਾ ਕਿ ਅਸੀਂ ਹੁਣ ਇਹਦਾ ਜਵਾਬ ਇਸੇ ਤਰੀਕੇ ਨਾਲ ਦਾਂਗੇ ਜੀ। ਇਮਰਾਨ ਖਾਨ ਨੂੰ ਇਲਾਜ ਲਈ ਜੇਲ੍ਹ 'ਚੋਂ ਹਸਪਤਾਲ ਲੈ ਜਾਣ ਦੀ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਇਹ ਕੀ ਬਣਿਆ? ਇਹ ਜੀ ਬਸ ਮਾਮਲਾ ਜਿਹੜਾ ਇਮਰਾਨ ਖਾਨ ਦੇ ਵਕੀਲ ਸਰਦਾਰ ਲਤੀਫ ਖੋਸਾ ਤੇ ਨਈਮ ਪਚੋਤਾ ਹੋਣੇ, ਇਹ ਚੀਫ ਜਸਟਿਸ ਆਫ ਪਾਕਿਸਤਾਨ ਦੇ ਰੂਬਰੂ ਪੇਸ਼ ਹੋਏ। ਇੱਕ ਦਿਨ ਪਹਿਲਾਂ ਇਹ ਕਿਹਾ ਗਿਆ ਕਿ ਹਾਂਜੀ ਜੀ ਇਮਰਾਨ ਖਾਨ ਜਿਹੜਾ ਉਹਨੂੰ ਹਸਪਤਾਲ ਦੇ ਵਿੱਚ ਜੇਲ੍ਹ 'ਚੋਂ ਹਸਪਤਾਲ ਲਿਜਾ ਕੇ ਉਹਦਾ ਦਵਾ ਦਾਰੂ, ਉਹਦਾ ਇਲਾਜ ਜਿਹੜਾ ਉਹ ਕੀਤਾ ਜਾਏ। ਉਹ ਅਰਜ਼ੀ ਹੈ ਜਿਹੜੀ ਉਹ ਰੱਖ ਲਈ। ਉਸ ਤੋਂ ਬਾਅਦ ਜਦੋਂ ਸੁਪਰੀਮ ਕੋਰਟ 'ਚ ਪੇਸ਼ ਹੋਏ ਤੇ ਉਦੋਂ ਚੀਫ ਜਸਟਿਸ ਆਫ ਪਾਕਿਸਤਾਨ ਉਹ ਕਹਿੰਦੇ ਤੁਹਾਡੀ ਅਰਜ਼ੀ ਤੇ ਕੱਲ ਹੀ ਅਸੀਂ ਰੱਦ ਕਰਤੀ ਸੀ। ਅੱਛਾ। ਉਹ ਹੱਕਾ ਬੱਕਾ ਰਹਿ ਕੇ ਕਹਿਣ ਲੱਗੇ ਕਿ ਜਨਾਬੇ ਵਾਲਾ ਉਹ ਗੱਲ ਇਹ ਸੀਗੀ ਇਹ ਜੀ ਅਸੀਂ ਇਤਰਾਜ਼ ਲਾ ਕੇ ਤੇ ਉਹਨੂੰ ਵਾਪਸ ਭੇਜ ਦਿੱਤਾ ਆ। ਉਹ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਸਾਡੀ ਗੱਲ ਤੇ ਸੁਣੋ। ਉਹਨਾਂ ਕਿ ਜੀ ਅਸੀਂ ਤੁਹਾਡੀ ਗੱਲ ਸੁਣ ਲਈ, ਅਸੀਂ ਆਖਿਆ ਕਿ ਅਸੀਂ ਇਤਰਾਜ਼ ਲਾ ਕੇ ਵਾਪਸ ਭੇਜਤੀ ਹੈ ਔਰ ਇਹ ਸੁਣਵਾਈ ਵਾਸਤੇ ਜ਼ੇਰ ਗੌਰ ਵੀ ਨਹੀਂ ਗਈ ਹੈ। ਪੱਤਾ ਜਦੋਂ ਸਾਫ਼ ਹੋ ਗਿਆ ਤੇ ਫਿਰ ਉਹਨਾਂ ਨੇ ਆਖਿਆ, ਔਰ ਇਹ ਗੱਲਾਂ ਚੀਫ ਜਸਟਿਸ ਆਫ ਪਾਕਿਸਤਾਨ ਯਾ ਅਫਰੀਦੀ ਹੋਣਾ ਨੇ ਕੀਤੀਆਂ ਨੇ। ਅਫਗਾਨਿਸਤਾਨ ਪਾਕਿਸਤਾਨ ਲੜਾਈ ਦੇ ਵਿੱਚ ਨਾ ਇਹ ਬੜੇ ਉਹ ਜਿਹਨੂੰ ਕਹਿੰਦੇ ਨੇ ਕਿ ਬੱਖੀ ਥਾਣੀ ਕੰਮ ਨੇ ਜਿਹੜੇ ਉਹ ਕੁਝ ਨਿਕਲਣ ਡੇ ਨੇ। ਉਹਨਾਂ ਆਖਿਆ ਕਿ ਇਹ ਜੇ ਤੁਹਾਨੂੰ ਲੋੜ ਹੈ ਤਾਂ ਤੁਸੀਂ ਜਾ ਕੇ ਰਜਿਸਟਰਾਰ ਆਫਿਸ ਨੂੰ ਮਿਲ ਲਵੋ। ਉਹਨਾਂ ਆਖਿਆ ਜੀ ਮੈਂ ਸਿਆਸੀ ਔਰ ਜ਼ਾਤੀ ਮਾਮਲਿਆਂ ਤੋਂ ਅਪਾਰ ਰਿਹਾ ਹੋ ਕੇ ਇਮਰਾਨ ਖਾਨ ਦੇ ਵਕੀਲ ਨੇ ਆਖਿਆ ਜਸਟਿਸ ਖੋਸਾ ਹੋਣਾ ਨੇ, ਤੇ ਮੈਂ ਬੇਨਤੀ ਕੀਤੀ ਸੀ। ਉਹਨਾਂ ਆਖਿਆ ਜੀ ਪਹਿਲਾਂ ਜਿਹੜਾ ਇਮਰਾਨ ਖਾਨ ਦਾ ਇਲਾਜ ਹੋਇਆ ਹੈ ਜੇਲ੍ਹ ਤੋਂ ਬਾਹਰ ਜਾ ਕੇ ਜਿਹੜਾ ਅੱਖ ਦਾ ਹੋਇਆ ਉਹ ਵੀ ਇਨਸਾਨੀ ਹਮਦਰਦੀ ਦੇ ਨਾਤੇ ਹੀ ਹੋਇਆ ਹੈ ਨਾ। ਤੁਹਾਡੇ ਜਿਹੜੇ ਵੀ ਇਤਰਾਜ਼ ਨੇ ਰਜਿਸਟਰਾਰ ਨੂੰ ਸੁਣੋ। ਸਾਦਾ ਲਫ਼ਜ਼ ਇਹ ਹੈ ਕਿ ਇਮਰਾਨ ਖਾਨ ਦੇ ਦੋਵੇਂ ਵਕੀਲਾਂ ਦੀ ਗੱਲ ਚੀਫ ਜਸਟਿਸ ਆਫ ਪਾਕਿਸਤਾਨ ਔਰ ਉਹਨਾਂ ਦੇ ਨਾਲ ਬੈਠੇ ਦੂਸਰੇ ਜੱਜ ਨੇ ਜਿਹੜੇ ਉਹਨਾਂ ਨੇ ਸੁਣੀ ਨਹੀਂ ਔਰ ਉਹਨਾਂ ਨੂੰ ਬਾਹਰ ਜਾਣ ਦਾ ਰਾਹ ਵਿਖਾਇਆ ਹੈ ਜੀ। ਬਿਹਾੜੀ 'ਚ ਜਾਲੀ ਪੁਲਿਸ ਮੁਕਾਬਲੇ 'ਚ ਵਕੀਲ ਤੇ ਉਹਦੇ ਸਾਥੀ ਨੂੰ ਕਤਲ ਕਰਨ ਵਾਲੇ ਮਾਮਲੇ 'ਚ ਪੁਲਿਸ ਵਾਲੇ ਆਪ ਹੀ ਘੇਰੇ 'ਚ ਆ ਗਏ। ਪ੍ਰਵੀਨ, ਇਹਦੇ ਤੇ ਐਮਨੈਸਟੀ ਇੰਟਰਨੈਸ਼ਨਲ ਨੇ ਆਵਾਜ਼ ਚੁੱਕੀ ਹੈ ਕਿ ਸੀਸੀਡੀ ਦਾ ਮਹਿਕਮਾ ਪੰਜਾਬ ਦੇ ਵਿੱਚ ਜਿਹੜੇ ਕਤਲ ਕਰ ਰਿਹਾ ਹੈ ਇਹ ਕਾਨੂੰਨ ਤੋਂ ਅਪਾਰਿਆਂ ਹੋ ਕੇ ਕਰ ਰਿਹਾ ਹੈ। ਮੁਲਜ਼ਮ ਨੇ ਜਿਹੜੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ, ਕਾਨੂੰਨ ਦੇ ਘੇਰੇ 'ਚ ਕਟਹਿਰੇ 'ਚ ਲਿਆ ਕੇ ਉਹਨਾਂ ਨੂੰ ਆਪਣੀ ਸਫਾਈ ਪੇਸ਼ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਜਾ ਰਿਹਾ ਹੁੰਦਾ। ਇਹਨਾਂ ਦੀ ਇਨਕੁਆਇਰੀ ਹੈ ਜਿਹੜੀ ਉਹ ਲਾਈ ਜਾਏ, ਇਹ ਵੀ ਮੰਗ ਕੀਤੀ ਹੈ ਐਮਨੈਸਟੀ ਇੰਟਰਨੈਸ਼ਨਲ ਨੇ ਔਰ ਹਿਊਮਨ ਰਾਈਟਸ ਕਮਿਸ਼ਨ ਨੇ ਵੀ। ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਇਹ ਆਇਆ ਜਿਹਦੇ 'ਚ ਇਹ ਆਖਿਆ ਗਿਆ ਹੈ ਔਰ ਬਹੁਤ ਸਾਰੇ ਅਵਾਮੀ ਹਲਕੇ ਨੇ ਜਿਹੜੇ ਇਤਰਾਜ਼ ਵੀ ਕਰਨ ਦੇ ਨੇ। ਕੇਸ ਚਲਾ ਗਿਆ FIA ਮੁਲਤਾਨ ਜ਼ੋਨ। ਹੋਇਆ ਕੰਮ ਇਹ ਕਿ ਬਿਹਾੜੀ ਦਾ ਇੱਕ ਵਕੀਲ ਆ, ਉਹਦੇ ਘਰ ਪੁਲਿਸ ਨੇ ਮਾਰਿਆ ਛਾਪਾ। ਅਫਸਰ ਵੀ ਨਾਲ ਸਨ। SHO ਆ ਜਿਹੜਾ ਉਹਨੇ ਜਾਂਦਿਆਂ ਹੀ ਵਕੀਲ ਸੀਗਾ ਜਿਹੜਾ ਉਹਨੂੰ ਗੋਲੀ ਮਾਰ ਦਿੱਤੀ। ਉਹ ਗੋਲੀ ਜਦੋਂ ਮਾਰੀ ਉਹ ਪਿੱਛੋਂ ਲੱਕ ਚੋਂ ਮਾਰੀ, ਉਹ ਸ਼ਰੀਰ ਪਾੜ ਕੇ ਨਿਕਲ ਗਈ। ਉਹਨੂੰ ਚੁੱਕਣ ਵਾਸਤੇ ਉਹਦਾ ਕਜ਼ਨ ਆਇਆ ਹੈ ਤੇ ਉਦੋਂ ਤੱਕ ਉਹਨੇ SHO ਨੇ ਜਾ ਕੇ ਪਿੱਛੋਂ ਉਹਦੇ ਰੱਖ ਕੇ ਸਿਰ 'ਚ ਫਿਰ ਗੋਲੀ ਮਾਰਤੀ ਜਿਹੜੀ ਅੱਖਾਂ ਵਾਲੇ ਪਾਸਿਓਂ ਬਾਹਰ ਨਿਕਲ ਗਈ। ਬੰਦੇ ਦੋਵੇਂ ਉੱਥੇ ਨੇ ਜਿਹੜੇ ਉਹ ਡਿੱਗ ਪਏ। ਉਹਨਾਂ ਨੂੰ ਹਸਪਤਾਲ ਵੀ ਨਹੀਂ ਲਿਜਾਇਆ ਗਿਆ। ਅੱਛਾ। ਦੇਰ ਜਾਣ ਕੇ ਕੀਤੀ ਗਈ ਕਿ ਲਓ ਵਾਕਈ ਇੱਥੇ ਮਰ ਜਾਣ, ਮਰ ਗਏ। ਫਿਰ ਉਹ ਮੁੰਡਿਆ ਜਿਹੜਾ ਵਕੀਲ ਆ ਉਹਦੀ ਮਾਂ ਨੇ ਇਹ ਆਖਿਆ ਕਿ ਜੀ ਇਹ ਕੰਮ ਕੀਤਾ ਗਿਆ ਔਰ ਇਸ ਤਰ੍ਹਾਂ ਜ਼ੁਲਮ ਹੋਇਆ ਔਰ ਇਸ ਤਰ੍ਹਾਂ ਹਨੇਰ ਹੋਇਆ ਔਰ FIR 'ਚ ਇਹ ਲੋਕ ਜੋ ਕੁਝ ਕਹਿ ਰਹੇ ਨੇ ਇਹ ਗਲਤ ਆ। ਜਿਹਦੇ ਤੋਂ ਬਾਅਦ FIA ਨੇ ਮੁਕੱਦਮਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਪਾਈ ਹੈ, ਜਿਹਦੇ 'ਚ ਹਜੇ ਤੱਕ ਦੀ ਇਨਵੈਸਟੀਗੇਸ਼ਨ ਮੁਤਾਬਕ ਜਿਹੜਾ SHO ਸੀਗਾ ਜਿਹਨੇ ਗੋਲੀਆਂ ਮਾਰੀਆਂ ਉਹ ਦੋਸ਼ੀ ਕਰਾਰ ਹੋਇਆ। ਨਾਲ ਬਾਕੀ ਸਟਾਫ ਜਿਹੜਾ ਉਹਨਾਂ ਕਿਹਾ ਕਿ ਜੀ ਅਸੀਂ ਉਹਨਾਂ ਨੂੰ ਵੀ ਘੇਰੇ 'ਚ ਲਿਆਵਾਂਗੇ। ਹੁਣ ਇਹ ਜਿਹੜੇ ਜਾਲੀ ਪੁਲਿਸ ਮੁਕਾਬਲੇ ਹੋਣਦੇ ਨੇ, ਲਗਾਤਾਰ ਹੋਣਦੇ ਨੇ, ਜਿਹਨੂੰ ਪੰਜਾਬ ਗਵਰਨਮੈਂਟ ਕਹਿੰਦੀ ਇੰਨਾ % ਕ੍ਰਾਈਮ ਘਟ ਗਿਆ ਇੰਨਾ, ਉਹਦੇ ਉੱਤੇ ਇਹ ਜ਼ਰੂਰ ਆ ਰਿਹਾ ਹੈ ਕਿ ਕ੍ਰਾਈਮ ਕਰਨ ਵਾਲੇ ਜਿਹੜੇ ਉਹਨਾਂ ਨੂੰ ਅਦਾਲਤਾਂ 'ਚ ਕਿਉਂ ਨਹੀਂ ਲਿਆਇਆ ਜਾ ਰਿਹਾ। ਫਿਰ ਪੰਜਾਬ ਗਵਰਨਮੈਂਟ ਦਾ ਇਹ ਫੈਸਲਾ ਕਿ ਜਾਲੀ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਇਹਨਾਂ ਨੂੰ ਮਾਰ ਦੋ, ਇਹ ਵੀ ਦੱਸਦਾ ਹੈ ਕਿ ਪਾਕਿਸਤਾਨ 'ਚ ਅਦਾਲਤੀ ਨਿਜ਼ਾਮ ਹੈ ਜਿਹੜਾ ਇੰਨਾ ਕਮਜ਼ੋਰ ਆ ਕਿ ਹੁਣ ਸੂਬਾ ਸਰਕਾਰ ਜਿਹੜੀ ਉਹਦੇ ਤੇ ਭਰੋਸਾ ਨਹੀਂ ਕਰਨ ਡਈ, ਉਹਨੇ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਲਿਆ ਹੈ। ਮਾਮਲਾ ਹੈ ਜਿਹੜਾ ਇਹ ਵਾਵਾ ਹੁਣ ਪੁਲਿਸ ਮਹਿਕਮੇ ਦੇ ਗਲ ਪੈ ਗਿਆ, ਜਿੱਥੇ FIA ਨੇ ਦੋਸ਼ੀ ਕਰਾਰ ਦੇ ਦਿੱਤਾ ਹੈ ਉਸ SHO ਨੂੰ ਜਿਹਨੇ ਗੋਲੀਆਂ ਮਾਰੀਆਂ। ਨਾਲ ਬਾਕੀ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਆਖਿਆ ਕਿ ਲੋੜ ਪਈ ਤੇ ਉਹਨਾਂ ਤੋਂ ਵੀ ਇਨਵੈਸਟੀਗੇਸ਼ਨ ਕਰਾਂਗੇ, ਪੁੱਛਪਰਤੀ ਦਾ ਜਿਹੜੀ ਉਹ ਕਰਾਂਗੇ ਤੇ ਕੰਮ ਜਿਹੜਾ ਇਹ ਹੁਣ ਖਿਲਰਿਆ ਲੱਗ ਰਿਹਾ ਜੀ। ਕੱਚੇ ਦੇ ਕਿਸੇ ਵੱਡੇ ਡਾਕੂ ਨੇ ਗ੍ਰਿਫਤਾਰੀ ਦੇ ਦਿੱਤੀ। ਸੁਣਿਆ ਉਹਦੇ ਜਿੰਦੇ ਜਾਂ ਮੋਏ ਦੇ ਸਿਰ ਦਾ ਮੁੱਲ 1 ਕਰੋੜ ਰੁਪਇਆ ਸੀ।
ਤਨਵੀਰ ਅੰਡੇਰ ਇਹਦਾ ਨਾਂ ਆ ਜੀ। ਹਮ। ਸਿੰਧ ਵਿੱਚ ਜਾ ਕੇ ਲੁਕ ਜਾਂਦਾ ਸੀਗਾ। ਰਹੀਮ ਯਾਰ ਖਾਨ ਪੁਲਿਸ ਆ ਜਿਹੜੀ ਉਹਨੂੰ ਇਹਨੇ ਸਰੈਂਡਰ ਕੀਤਾ ਆ। 에ਅਰਕ੍ਰਾਫਟ ਮਸ਼ੀਨ ਗਨ ਯਾਨੀ ਹਵਾਈ ਜਹਾਜ਼ ਨੂੰ ਮਾਰ ਸੁੱਟਣ ਵਾਲੀ ਮਸ਼ੀਨ ਗਨ ਹੈ ਜਿਹੜੀ ਉਹਦੇ ਸਮੇਤ ਦੇ ਪੇਸ਼ ਹੋਇਆ। ਔਰ ਉਸ ਤੋਂ ਬਾਅਦ ਰਹੀਮ ਯਾਰ ਖਾਨ ਪੁਲਿਸ ਨੇ ਮੀਡੀਆ ਨੂੰ ਸੱਦ ਕੇ ਤੇ ਉਹਦੇ ਸਾਹਮਣੇ ਇਹਨੂੰ ਪੇਸ਼ ਕੀਤਾ ਹੈ। ਲੰਮੀਆਂ ਲੱਟਾਂ ਵਾਲਾਂ ਦੀਆਂ ਖੁੱਲੀਆਂ ਉੱਤੇ ਸਿੰਧੀ ਟੋਪੀ ਪਾਈ ਤੇ ਇਹਨੇ ਜੀ ਗ੍ਰਿਫਤਾਰੀ ਦੇ ਦਿੱਤੀ ਹੈ। ਇਸ ਬੰਦੇ ਦੇ ਜਿੰਦੇ ਮੋਏ ਦੇ ਸਿਰ ਦਾ ਮੁੱਲ ਹੈ ਜਿਹੜਾ ਉਹ 1 ਕਰੋੜ ਰੁਪਇਆ ਰੱਖਿਆ ਗਿਆ ਸੀਗਾ, ਕਿਉਂਕਿ ਇਹ ਬਹੁਤ ਵੱਡਾ ਗੈਂਗ ਸੀਗਾ ਔਰ ਬਹੁਤ ਜ਼ਾਲਮ ਗੈਂਗ ਸੀ। ਲੋਕਾਂ ਨੂੰ ਹਨੀ ਟ੍ਰੈਪ ਕਰਕੇ ਪ੍ਰਵੀਨ ਸਾਧਦੇ ਸਨ, ਸੱਦ ਕੇ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਕੇ ਜ਼ਖਮੀ ਕਰਕੇ ਕੱਪੜੇ ਲਾ ਦਿੰਦੇ ਸਨ ਔਰ ਨੰਗਿਆਂ ਕਰਕੇ ਉਹਨਾਂ ਦੇ ਮੋਬਾਈਲ ਤੋਂ ਉਹਨਾਂ ਦੇ ਘਰ ਵਾਲਿਆਂ ਨੂੰ ਵੀਡੀਓ ਕਾਲ ਕਰਕੇ ਤੇ ਕਰੋੜਾਂ ਰੁਪਏ ਮੰਗਦੇ ਸਨ। ਔਰ ਉਸ ਤੋਂ ਬਾਅਦ ਟਾਈਮ ਔਰ ਮੁਹਲਤ ਬਹੁਤ ਥੋੜੀ ਦਿੰਦੇ ਸਨ ਔਰ ਚਲਾਕੀ ਦੇ ਉੱਤੇ ਕਹਿੰਦੇ ਸਨ ਕਿ ਇਹ ਕਰਾਂਗੇ। ਜਦੋਂ ਦੇਰ ਸਵੇਰ ਹੁੰਦੀ ਸੀ ਘਰ ਵਾਲੇ ਮੁਹਲਤ ਮੰਗਦੇ ਸਨ, ਕਹਿੰਦੇ ਸੀਗੇ ਕਿ ਅੱਛਾ ਫਿਰ ਇਹ ਪਲਾਸ ਨਾ ਇੱਕ ਨੂੰ ਜੀਂਦ ਦਾ ਅਸੀਂ ਖਿੱਚ ਦਿੱਤਾ ਤੇ ਇਹਦੇ ਲਈ ਤੁਹਾਨੂੰ ਸਿਰਫ 1 ਦਿਨ ਦੀ ਮੁਹਲਤ ਆ। ਮਾਰ ਕੇ ਤਸੀਹੇ ਦੇ ਕੇ ਇਹ ਲਾਈਵ ਸਭ ਕੁਝ ਵੀਡੀਓ 'ਚ ਕਰਕੇ ਬਹੁਤ ਬੇਦਰਦ ਗਰੁੱਪ ਸੀਗਾ। ਔਰ ਉਸ ਤੋਂ ਬਾਅਦ ਪੁਲਿਸ ਵਾਲੇ ਨੇ ਜਿਹੜੇ ਉਹਨਾਂ ਦੇ ਉੱਤੇ ਹਮਲੇ, ਉਹਨਾਂ ਦੀਆਂ ਸਕਾਡਾਂ ਤੇ ਹਮਲੇ, ਥਾਣਿਆਂ ਦੇ ਉੱਤੇ ਹਮਲੇ, ਬਹੁਤ ਸਾਰੇ ਕਤਲਾਂ ਦੀਆਂ FIR ਇਹਨਾਂ ਤੇ ਸਨ, ਪਰ ਇਹਨੇ ਸਰੈਂਡਰ ਕੀਤਾ। ਹੁਣ ਕਾਨੂੰਨ ਦੇ ਨਾਲ ਕੀ ਕਰਦਾ ਆ ਇਹ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ ਜੀ। ਫੈਸਲਾਬਾਦ 'ਚ ਇੱਕ ਡਰੱਗ ਸਮਗਲਰ ਬੀਬੀ ਦੀ ਗ੍ਰਿਫਤਾਰੀ ਹੋਈ ਹੈ। ਸੁਣਿਆ ਰੂਪ ਬਦਲਣ ਦੀ ਬੜੀ ਮਾਹਰ ਸੀ ਤੇ ਲੇਡੀਜ਼ ਸਮਗਲਰ ਦੇ ਨਾਂ ਦੇ ਨਾਲ ਜਾਣੀ ਜਾਂਦੀ ਸੀ। ਅਸਲ 'ਚ ਪ੍ਰਵੀਨ ਇਹ ਕਹਿੰਦੇ ਨੇ ਕਿ ਲੈਲਪੁਰ ਫੈਸਲਾਬਾਦ ਦੇ ਵਿੱਚ ਇੱਕ ਬਹੁਤ ਵੱਡੀ ਡਰੱਗ ਸਮਗਲਰ ਸੀਗੀ, ਕੋਈ ਮਾੜੀ ਮੋਟੀ ਨਹੀਂ ਵੀ ਉਹ ਜਿਹੜੇ ਇਹਦੀ ਗ੍ਰਿਫਤਾਰੀ ਹੈ ਜਿਹੜੀ ਉਹ ਬੜੀ ਮਾਮਾ ਬਣੀ ਸੀ। ਪੁਲਿਸ ਪਹਿਲਾਂ ਤਾਂ ਪਛਾਣ ਔਰ ਸ਼ਨਾਖਤ 'ਚ ਨਹੀਂ ਸੀਗੀ। ਇਹ ਬੀਬੀਆਂ ਦੇ ਵਿੱਚ ਬੀਬੀਆਂ ਦੇ ਰੂਪ 'ਚ ਰਹਿੰਦੀ ਸੀਗੀ, ਬੰਦਿਆਂ ਦੇ ਜੋ ਜਾਂਦੀ ਬੰਦਿਆਂ ਵਾਲੇ ਕੱਪੜੇ ਪਾ ਕੇ ਤੇ ਬੰਦਿਆਂ ਵਾਲਾ ਰੂਪ ਜਿਹੜਾ ਉਹ ਧਾਰ ਲੈਂਦੀ ਸੀਗੀ। ਔਰ ਇੱਕ ਲੰਮੀ ਮੁੱਦਤ ਤੋਂ ਗੁਲਾਮ ਮੁਹੰਮਦਾਬਾਦ ਆ ਫੈਸਲਾਬਾਦ ਦਾ ਇਲਾਕਾ, ਉੱਥੋਂ ਦੀ ਇਹ ਵਾਸੀ ਦੱਸੀ ਜਾਂਦੀ ਹੈ। ਔਰ ਸੁਣਿਆ ਹੈ ਕਿ ਪੁਲਿਸ ਦੀਆਂ ਮਹਿਕਮਿਆਂ ਦੀਆਂ ਏਜੰਸੀਆਂ ਦੀਆਂ ਅੱਖਾਂ 'ਚ ਧੂੜ ਪਾ ਕੇ ਬੜੇ ਸਾਲਾਂ ਤੋਂ ਇਹ ਡਰੱਗਸ ਦਾ ਬਿਜ਼ਨਸ ਆ ਜਿਹੜਾ ਉਹ ਕਰਨ ਡਈ ਸੀਗੀ। ਉਹ ਜਦੋਂ ਇੱਕ ਨਾਕੇ ਤੇ ਇਹਨੂੰ ਰੋਕਿਆ ਗਿਆ ਤੇ ਇਹ ਬੀਬੀ ਦੀ ਥਾਂ ਬੰਦੇ ਦਾ ਰੂਪ ਧਾਰ ਕੇ ਤੇ ਮੋਟਰਸਾਈਕਲ ਤੇ ਬੈਠੀ ਸੀ। ਤਲਾਸ਼ੀ ਲਈ ਗਈ ਤੇ ਇਹਦੀ ਜੇਬ ਚੋਂ ਆਈਸ, ਹੀਰੋਇਨ, ਬਾਕੀ ਮਹਿੰਗੇ ਨਸ਼ੇ ਨੇ ਜਿਹੜੇ ਉਹ ਬਰਾਮਦ ਹੋਏ। ਜਦੋਂ ਇਹਨੂੰ ਲਿਜਾਇਆ ਗਿਆ ਫਿਰ ਪੈਰਾਂ ਦੇ ਵੀ ਇਹ ਪੱਕੇ ਹੁੰਦੇ ਨੇ। ਬਾਵਾ ਕਹਿੰਦੇ ਕਿ 2-4 ਦਿਨ ਭੁੱਖੇ ਰੱਖ ਕੇ ਤੇਜ਼ ਲਾਈਟਾਂ ਮਾਰ ਕੇ ਸੌਣ ਨਾ ਦਿੱਤਾ ਗਿਆ, ਪੁੱਛ ਪ੍ਰਤੀਤ ਕੀਤੀ ਤੇ ਇਹਨੇ ਕੁਝ ਟਿਕਾਣੇ ਦੱਸੇ। ਜਦੋਂ ਪੁਲਿਸ ਨੇ ਛਾਪੇ ਮਾਰ ਕੇ ਉਥੋਂ ਡਰੱਗਸ ਦੀ ਮਿਕਦਾਰਾਂ ਫੜੀਆਂ, ਉਹਦੇ ਬਕਸਿਆਂ ਦੇ ਬਕਸੇ ਤੇ ਪਤਾ ਲੱਗਾ ਲੱਖਾਂ ਕਰੋੜਾਂ ਨਹੀਂ ਅਰਬਾਂ ਦੀ ਡਰੱਗਸ ਆ ਜਿਹੜੀ ਉਹ ਇਹਦੇ ਕੋਲ ਆ। ਔਰ ਕੋਈ ਵੱਡੀ ਸਪਲਾਈ ਚੇਨ ਆ ਜਿਹਦੀ ਇਹ ਗੋਦਾਮਦਾਨ ਕਰਿੰਦੀ ਵੀ ਨਹੀਂ। ਇਹ ਹੁਣ ਕੰਮ ਆ ਜਿਹੜਾ ਇਹ ਅੱਗੇ ਵਧਿਆ ਆ ਤੇ ਇਸ ਤੋਂ ਬਾਅਦ ਇਹਦੀ ਗ੍ਰਿਫਤਾਰੀ ਤੇ ਤਸਦੀਕ ਜਿਹੜੀ ਉਹ ਕੀਤੀ ਜਾ ਰਹੀ ਹੈ। ਕੁਝ ਜ਼ਰੀਏ ਦੱਸ ਰਹੇ ਨੇ ਕਿ ਗ੍ਰਿਫਤਾਰੀ ਪੁਰਾਣੀ ਹੋਈ ਹੈ ਪਰ ਉਹਦੀ ਤਸਦੀਕ ਹੁਣ ਕੀਤੀ ਜਾ ਰਹੀ ਹੈ। ਬਿਲਕੁਲ ਲੈਲਪੁਰ ਫੈਸਲਾਬਾਦ ਦੀ ਮਸ਼ਹੂਰੇ ਜ਼ਮਾਨਾ ਲੇਡੀ ਸਮਗਲਰ ਆ ਜਿਹੜੀ ਬੰਦਿਆਂ ਦਾ ਔਰ ਬੀਬੀਆਂ ਦਾ ਰੂਪ ਧਾਰਨ ਦੀ ਮਾਹਰ ਸੀਗੀ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਮਸੂਦੇ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ Facebook, YouTube, Instagram ਔਰ ਪੰਜਾਬੀ TV USA ਦੇ TikTok ਪਲੇਟਫਾਰਮ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 5 ਦਿਨ ਇਹ ਖਬਰਾਂ ਲੈ ਕੇ ਆਉਨੇ ਅਸੀਂ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਹੁੰਦੀਆਂ ਨੇ। ਜੇ ਤੁਸੀਂ ਸਮਝਦੇ ਜੇ ਕਿ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਤੁਹਾਡੇ ਕਾਰੋਬਾਰ ਵਪਾਰ ਵਾਸਤੇ ਫਾਇਦੇਮੰਦ ਹੋ ਸਕਦਾ ਹੈ ਤੇ ਸਪਾਂਸਰ ਜ਼ਰੂਰ ਕਰਨਾ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।